ਹੁੰਦੀ ਹੈ ਤੇ ਜਿਹੜੇ ਅੱਗੇ ਅਸੀਂ ਕਦੀ ਜਿਹੜੀ ਇਹ ਲੰਬੀ ਹੁੰਦੀ ਹੈ ਅਸੀਂ ਘੋੜੇ ਉੱਤੇ ਬਹਿ ਕੇ ਜਿੱਥੇ ਲੱਕ ਵਾਲੀ ਬੰਨ੍ਹਨੇ ਆ ਨਾ ਆ ਟੁੰਗਨੇ ਆ ਆ ਇੱਥੇ ਕੱਚੀ ਦੀ ਇੱਥੇ ਹੱਥ ਪਾਈਦਾ ਜਿਵੇਂ ਤਾਂ ਥੱਲੇ ਧਰ ਕੇ ਨਾ ਇੱਥੇ ਪੂਰੀ ਕਰੀ ਹੁਣ ਬਰਛੀ ਆ ਗਈ ਛੋਟੀ ਹੁਣ ਘੋੜੇ ਦੇ ਮੁਤਾਬਕ ਤੇ ਲੈਅ ਦੇ ਮੁਤਾਬਕ ਬਣਾਉਂਦੇ ਆ ਉਹਦੇ 'ਚ ਕੱਛ ਮਿਹਣਾ ਹੀ ਕੋਈ ਨਾ ਆਪਣੀ ਲੈਅ ਨਾਲ ਜਿੱਥੇ ਮੁੱਠੀ ਤੋਂ ਪੂਰੀ ਉੱਥੇ ਆਪਣੀ ਜ਼ਫਰ ਲਵਾਉਂਦਾ ਇਹ ਲਵਾਵੇ ਆਪਣੀ ਮਰਜ਼ੀ ਦੀ ਜਿਹਨੇ ਬੁਲਾਏ ਉਹ ਜਾਏ ਦੂਜਾ ਗੁੱਸੇ ਕਿਉਂ ਜੀ ਟੀਮ ਹੁੰਦੀ ਜਿਹੜੀ 45 ਸਾਲ ਤੋਂ ਉੱਤੇ ਹੁੰਦੇ ਨੇ ਨਾ ਉਹਨੂੰ ਮਾਸਟਰ ਟੀਮ ਇਹ ਵੀ ਇਨਫੋਰਮੇਸ਼ਨ ਹੈ ਕਿ ਜਿਹੜੀ ਮਾਸਟਰ ਟੀਮ ਹੈ ਤਜਰਬਾਕਾਰ ਟੀਮ ਹੈ 45 ਸਾਲ ਉੱਤੇ ਨੇ ਫਿਰ ਆਉਜ਼ ਬਿल्लाह मिनश शैतानिर रजीम बिस्मिल्लाहिर्रहमानिर्रहीम ਇਸ ਤੋਂ ਪਹਿਲੇ ਨਾਜ਼ਰੀਨ ਤੁਸੀਂ ਚੌਧਰੀ ਸ਼ਬੀਰ ਵੜੈਚ ਸਾਹਿਬ ਦਾ ਇੰਟਰਵਿਊ ਵੇਖ ਚੁੱਕੇ ਹੋ ਇਹ ਦੂਸਰਾ ਹਿੱਸਾ ਹੈ ਦੁਬਾਰਾ अस्सलाम वालेकुम जी वालेकुम सलाम सब बंदा घोड़े की खिदमत नहीं करता वो अच्छा सवार ही नहीं नहीं सवार बनता घोड़े की खिदमत सब तो जरूरी है ਇਹਦੇ ਪੇਟ 'ਚ ਰਿਜ਼ਕ ਹੈ ਮੱਥੇ ਤੇ ਪਛਾਨੀ ਹੈ ਅਸੀਂ ਤਾਂ ਅਕੀਦਤਮੰਦ ਅਸੀਂ ਤਾਂ ਇਹਨਾਂ ਦੇ ਜ਼ਰੀਏ ਅੱਲਾਹ ਸਾਨੂੰ ਵੀ ਦੇ ਰਿਹਾ ਅਸੀਂ ਸਵੇਰੇ ਉੱਠਦੇ ਇਹਨਾਂ ਦੇ ਮੱਥੇ ਲੱਗਨੇ ਆ ਇਹਨਾਂ ਦਾ ਹੱਥ ਮੂੰਹ ਧੋਨੇ ਆ ਬੰਨ੍ਹਨੇ ਆ ਮਸਜਿਦ ਜਾਂਦੇ ਆ ਕੇ ਤੇ ਇਹਨਾਂ ਨੂੰ ਕੋਈ ਰਾਸ਼ਨ ਪਾਉਂਦੇ ਆ ਅੱਲਾਹ ਸਾਨੂੰ ਵੀ ਦੇ ਰਿਹਾ ਇਹ ਵੀ ਖਾ ਰਿਹਾ ਮੌਜਾਂ ਲੈ ਰਿਹਾ ਅਸੀਂ ਜਿਹੜੇ ਬੰਦੇ ਇੱਕ ਘੋੜਾ ਨਹੀਂ ਰੱਖ ਸਕਦੇ ਇੱਕ ਘੋੜਾ ਨਹੀਂ ਰੱਖ ਸਕਦੇ ਤੇ ਧਿਆਨ ਮਾਰੋ 6 ਤੇ ਆਣ 4 ਤੇ ਪੱਕੇ ਨੇ ਜਦੋਂ ਦੇ ਅਸੀਂ ਦੁਨੀਆ ਤੇ ਆਏ ਕਿਉਂ ਜੀ ਤੇ ਇਹ ਲੱਗੇ ਫਿਰਦੇ ਨੇ ਅੱਲਾਹ ਪਾਕ ਇਹਨਾਂ ਨੂੰ ਤੇ ਨਾਲ ਖਾਨਦਾਨ ਦੀ ਸ਼ੌਕ ਪਿਆ ਹੁੰਦਾ ਨਾ ਤੁਹਾਡਾ ਖਾਨਦਾਨੀ ਸਾਡੇ ਵਾਲਦ ਨੂੰ ਵੀ ਸ਼ੌਕ ਹੈ ਭਾਈਰਾਂ ਨੂੰ ਮੇਰੇ ਤੋਂ ਵੀ ਬੜਾ ਸ਼ੌਕ ਹੈ ਇਹਨਾਂ ਦੀ ਉਮਰ ਹੁਣ ਦਿਲ ਲੱਗ ਗਈ ਹੈ ਨਾ ਕਿਉਂ ਜੀ ਇਹ ਬਜਾ ਵੀ ਲੈਂਦੇ ਨੇ ਇਹਨਾਂ ਵੀ ਰੱਖਦੇ ਨੇ ਸਾਰਾ ਜਾਣਦੇ ਵੀ ਇਹਨਾਂ ਦੇ ਥਰੂ ਹੀ ਅਸੀਂ ਬਜਾਏ ਨੇ ਪਹਿਲੇ ਉੱਤੇ ਗਏ ਨੇ ਕੋਈ ਕਿਰਾਇਆ ਬੜਾ ਚੱਲਿਆ ਤਾਂ ਕੰਮ ਚੱਲ ਗਿਆ ਵੀ ਸ਼ੁਕਰ ਮਤਲਬ ਬਣਾਣੇ ਤੁਸੀਂ ਜਿਹੜੇ ਅੱਜ ਤੱਕ ਇਕਤਿਆਮ ਹੈ ਟੂਰਨਾਮੈਂਟ ਨੇ ਛੋਟੇ ਜਿਹੜੇ ਅਸੀਂ ਇਹ ਮੇਲੇ ਲਾਉਂਦੇ ਹਾਂ ਤੇ ਜਿਹੜੇ ਸਪੈਸ਼ਲ ਵੱਡੇ ਨੇ ਉਹ ਕਿਹੜੇ ਕਿਹੜੇ ਨਾਮ ਨੇ ਜ਼ਿੰਦਗੀ 'ਚ ਹਾਂ ਮੈਂ ਲਾਹੌਰ ਵੀ ਵਧਿਆ ਕਿਉਂ ਜੀ ਮੇਰੇ ਜੇ ਗਿਣੀਏ ਤੇ ਕੋਈ 150 ਵਾਲਾ ਦੱਸਿਆ ਜੀ ਕੋਈ 150 ਗਿਣ ਰੇਂਜਰ ਵਾਲੇ ਸੀ ਵਧੇ ਆ ਲਾਹੌਰ ਜਿਹੜਾ ਸਟੇਡੀਅਮ ਵਾਲਾ ਮਿਲਿਆ ਨਾ ਵੱਡਾ ਉਹਦੇ ਵਿੱਚ ਜੇ ਤੇ ਤੁਹਾਡੇ ਆ ਨਾ ਫੌਜੀ ਕਿਹੜਾ ਜੋ ਬਾਦਸ਼ਾਹ ਜੇ ਤੱਕ ਕੀਤਾ ਗਿਆ ਮੈਨੂੰ ਤਾਂ ਨਾਂ ਨਹੀਂ ਯਾਦ ਰਹਿੰਦਾ ਹਾਂ ਉਹ ਤੋਂ ਮੈਂ ਫਸਤਾ ਕਿਉਂ ਜੀ ਬਥੇਰੇ ਸਾਲ ਹੋ ਗਏ ਕਈਆਂ ਮੰਡੀਆਂ ਤੇ ਫਸਟ ਆਏ ਇੱਕ ਵਾਰੀ ਤੁਸੀਂ ਇੰਟਰਨੈਸ਼ਨਲ ਜਿਹੜੀ ਟੀਮ ਉਹਦੇ ਤੁਹਾਡਾ ਨਾਮ ਆਇਆ ਮੈਂ ਮਾਸਟਰ ਟੀਮ ਦਾ ਕੈਪਟਨ ਆਈ ਉਹੀ ਬਾਹਰ ਨਹੀਂ ਸੀ ਮਾਸਟਰ ਟੀਮ ਕਿਹਨੂੰ ਆਖਦੇ ਹੋ ਤੁਸੀਂ ਮਾਸਟਰ ਟੀਮ ਹੁੰਦੀ ਜਿਹੜੀ 45 ਸਾਲ ਤੋਂ ਉੱਤੇ ਹੁੰਦੇ ਨੇ ਨਾ ਉਹਨੂੰ ਮਾਸਟਰ ਟੀਮ ਇਹ ਵੀ ਇਨਫੋਰਮੇਸ਼ਨ ਹੈ ਕਿ ਜਿਹੜੀ ਮਾਸਟਰ ਟੀਮ ਹੈ ਤਜਰਬਾਕਾਰ ਟੀਮ ਹੈ 45 ਸਾਲ ਉੱਤੇ ਨੇ ਫਿਰ ਜਿਹੜੇ ਹੁਣ ਇਹ ਨਿੱਕੇ ਜਿਹੜੇ ਨੇ ਨਾ ਇਹ 20 ਸਾਲ ਤੋਂ ਥੱਲੇ ਵਾਲੇ ਉਹਨਾਂ 'ਚ ਵੀ ਗਿਆ ਰਿਆ ਨੇ ਬਾਹਰ ਹੁਣ ਜਿਹੜੇ ਨਾ ਵੱਡੇ ਵਿੱਚ ਤੁਸੀਂ ਵੀ ਆ ਸਕਦੇ ਹੋ ਮੈਂ 45 ਸਾਲ ਵਾਲਾ ਵੀ ਆ ਸਕਦਾ ਜਿਹੜੀ ਇੰਟਰਨੈਸ਼ਨਲ ਟੀਮ ਹੈ ਨਾ ਅਸਲ ਉਹਦੇ ਕੋਈ ਵੀ ਮੁਕਾਬਲਾ ਕਰਕੇ ਆ ਸਕਦਾ ਇਹ ਦੋਵਾਂ ਟਾਈਮਾਂ ਦਾ ਕੈਪਟਨ ਠੀਕ ਹੈ ਮਾਸਟਰ ਹੁਣ ਜਿਹੜੇ ਨਵਾਂ ਮੁਲਕਾਂ ਤੋਂ ਬਾਹਰੋਂ ਆਈ ਆਏ ਨਾ ਟੀਮਾਂ ਉਹਨਾਂ 'ਚ ਵੀ ਫਸਟ ਹੈ ਮੈਂ ਥੋੜਾ ਜਿਹਾ ਅਨਟੱਚ ਹੈ ਦੱਸੋ ਜਿਹੜੇ ਲਾਹੌਰ ਜਾਂਦੇ ਨੇ ਘੋੜੇ ਲੈ ਕੇ ਉੱਥੇ ਇੱਕ ਸ਼ਿਕਵਾ ਬਣਦਾ ਹੈ ਕਿ ਗੌਰਮੈਂਟ ਨੇ ਆਪੂ ਸਾਰਾ ਖਰਚਾ ਕਰਨਾ ਪੈਂਦਾ ਹੋਟਲ 'ਚ ਵੀ ਆਪ ਬੰਦੇ ਜਾ ਕੇ ਰਹਿੰਦੇ ਨੇ ਘੋੜਿਆਂ ਦਾ ਖਰਚਾ ਵੀ ਆਪ ਕਰਦੇ ਨੇ ਉੱਥੇ ਤੁਹਾਡੀ ਕੋਈ ਹੈਲਪ ਹੁੰਦੀ ਪਈ ਜਾਂ ਅਜੇ ਤੱਕ ਉਸੇ ਤਰ੍ਹਾਂ ਮਾਨਾ ਉਹ ਵੀ ਆਈ ਜੇ ਤੇ ਅਸੀਂ ਡੇਲੀਆਂ ਲੱਭਦੀਆਂ 5 ਰੁਪਈਆ ਸਾਨੂੰ ਨੌਕਰ ਦੀ ਵੇਖੀ ਜੇ 50 ਰੁਪਈਏ ਸਵਾਰ ਦੀ ਵੇਖੀ 4 ਕਿਲੋ ਦਾਣਾ ਵੀ ਵੇਖਿਆ ਮਣ ਪੱਠੇ ਵੀ ਵੇਖ ਉਹ ਜ਼ਮਾਨੇ ਦੇ ਨਾਲ ਅਜੇ ਵੀ ਗੌਰਮੈਂਟ ਬਤੇਰਾ ਕਰਦੀ ਹੈ ਕਿਉਂ ਜੀ ਹੋਰ ਖਰਚੇ ਵੀ ਨਾਲ ਵੱਧ ਗਏ ਨੇ ਇਤਕੀ ਮੇਲਾ ਲੱਗੇ ਉਹਨਾਂ ਬਹੁਤ ਹੀ ਖਰਚ ਕੀਤਾ ਬੇਬਾ ਤੇ ਕਦੀ ਵਿੱਚ ਘੁੰਮਤਾਂ ਵਿੱਚ ਵੀ ਅਦਲੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਨੇ ਬੰਦਾ ਤੇਰੇ ਜਿਹਾ ਕੋਈ ਆ ਜਾਏ ਮਰਜ਼ੀ ਗੌਰਮੈਂਟ ਖਰਚ ਕਰੇ ਜਿਹੜਾ ਤੁਸੀਂ ਖਰਚਾ ਕਰਕੇ ਜਾਂਦੇ ਹੋ ਉੱਥੇ ਬੰਨਦੇ ਹੋ ਘੋੜੇ ਜਾ ਕੇ 3-3 4-4 ਦਿਨ ਉਹਦੀ ਗੱਲ ਵੀ ਹੁੰਦੀ ਤੁਹਾਡੇ ਨਾਲ ਅਸੀਂ ਦੁਨੀਆ ਤੇ ਆਏ ਹਾਂ ਉਹ ਅਸੀਂ ਆਪਣਾ ਮਿੱਥ ਕੇ ਜਾਂਦੇ ਹਾਂ ਬਸ ਜਲਸੇ ਤੇ ਜਾਣਾ ਤੇ ਖਰਚ ਕਰਨਾ ਕਿਉਂ ਜੀ ਹੋਰ ਵਾਲਾ ਜਲਸਾ ਲਾਹੌਰ ਵਾਲਾ ਰੇਂਜਰ ਵਾਲਾ ਜਿਹੜਾ ਰੇਂਜਰ ਵਾਲੇ ਤੇ ਇੰਟਰੀਆਂ ਵੀ ਸਾਡੇ ਕੋਲ ਲੈਂਦੇ ਨੇ ਕਿਉਂ ਜੀ ਜਾਇਜ਼ ਜਿਹਾ ਖਰਚ ਕਰਦੇ ਨੇ ਉਹ ਕੰਮ ਚੱਲਿਆ ਸੀ ਇਹਨੇ ਸ਼ੌਕ ਬਣਿਆ ਕੋਈ ਨਹੀਂ ਨਾ ਲੈਣ ਨਾ ਦੇ ਮੁਹਿੰਮ ਨਹੀਂ ਚੱਲੀ ਹੈ ਕਿ ਉਹ ਇੰਟਰੀਆਂ ਨਾ ਲੈਣ ਖਰਚਾ ਮੈਂ ਨਹੀਂ ਉਹਦੇ ਹਿੱਸਾ ਲਿਆ ਕਿਉਂ ਜੀ ਤੇ ਅੱਗੋਂ ਲੈਣਾ ਵੀ ਨਹੀਂ ਚੱਲ ਮਾਯੂਸ ਹੋ ਕੇ ਬਣਨਾ ਕੱਖ ਕੁਝ ਵੀ ਨਹੀਂ ਬਸ ਸਾਡਾ ਸ਼ੌਕ ਚੱਲ ਰਿਹਾ ਆਪਣੀ ਪਾਉਂਦਾ ਤੇ ਟੁਰ ਜਾ ਨਹੀਂ ਪੀਂਦਾ ਇਹ ਹੁਣ ਸਾਡੀ ਗੌਰਮੈਂਟ ਅੱਗੇ ਹੈ ਫਰਿਆਦ ਕਿ ਇਹ ਜਿਹੜਾ ਸ਼ੌਕ ਲੈ ਕੇ ਜਾਂਦੇ ਨੇ ਤੁਹਾਡੇ ਕੋਲ ਫੰਡ ਹੁੰਦੇ ਨੇ ਜਦੋਂ ਫੰਡ ਹੁੰਦੇ ਨੇ ਤੁਹਾਡੇ ਕੋਲੇ ਤੇ ਤੁਸੀਂ ਕਿਉਂ ਨਹੀਂ ਖਰਚ ਕਰਦੇ ਆ ਗੌਰਮੈਂਟ ਕਰੇ ਤੇ ਬੇਬਾਹ ਸ਼ੌਕ ਇਹਨਾਂ ਬੰਦਿਆਂ ਦਾ ਤੇ ਵਧਿਆ ਰਹਿੰਦਾ ਮੇਲੇ ਚੰਗੇ ਲੱਗਣ ਗੌਰਮੈਂਟ ਦੇ ਉਹਨਾਂ ਵਿੱਚ ਕੁਝ ਹਿੱਸਾ ਬਣੇ ਪੱਠਾ ਦੇਣ ਉਹਨਾਂ ਦੇ ਆਸ਼ਾਂ ਠੀਕ ਦੇਣ ਤੇ ਹੋਰ ਸ਼ੌਕ ਵੱਧਦਾ ਜੇ ਕਦੀ ਨਾ ਵੀ ਕਰਨ ਤੇ ਅਸੀਂ ਛੱਡ ਨਹੀਂ ਸਕਦੇ ਸਾਡਾ ਤਾਂ ਸ਼ੌਕ ਹੈ ਕਿਉਂ ਜੀ ਇੱਕ ਜਲਸਾ ਗੁਸਾ ਕੇ ਦੂਜੇ ਤੇ ਟੁਰ ਗਿਆ ਤੇ ਜਾਂਦੇ ਤਾਂ ਜੇ ਤੇ ਕਿਰਾਇਆ ਸਾਡੇ ਕੋਲ ਹੋਵੇ ਨਾ ਹੋਵੇ ਤਾਂ ਅਸੀਂ ਜਲ ਸਕਦੇ
ये तो मजबूरी को नहीं, शौक शुगल है, रूह राजी करना है। मुल की बेइज्जती है भाई, ऐलान करता हैदरी तो कर जरूर छड़दा, सर पर कर। मुल की बेइज्जती कराने नालों विच कदी कदी गुस्सा भी चढ़ी चंगा। ਦੱਸੋ ਤੁਸੀਂ ਜਦੋਂ ਦੇ ਨਜ਼ਾਬਾਜ਼ੀ ਕਰਦੇ ਹੋ ਪਏ ਤੁਹਾਡੀ ਅੱਜ ਤੱਕ ਪਗੜੀ ਕਿੰਨੀ ਵਾਰੀ ਡਿੱਗੀ? कोई साहब ने एक दो बार डेगी चाहिए थे, ਇੱਕ ਦੋ ਵਾਰੀ। नहीं तो नहीं डिगी सारी। ਇਹ ਅਕਸਰ ਅਸੀਂ ਵੇਖਿਆ ਹੁਣ ਮੇਲਿਆਂ ਵਿੱਚ ਪਗੜੀਆਂ ਅਕਸਰ ਡਿੱਗਦੀਆਂ ਇਹਦੀ ਵਜ੍ਹਾ ਕੀ? डिगी इन्हों तो कदों बरसी चाया जां कदियों अगे पिछे डक ते जाके इंज मुड़ हो ही सकता, नहीं तो नहीं डिगी। ਮੈਂ ਸੁਣਿਆ ਅਕਸਰ ਪਗੜੀਆਂ ਡਿੱਗਦੀਆਂ ਨੇ। ਇਹ ਤਜਰਬਾ ਕੋਈ ਨਹੀਂ ਨਾ। ਪਹਿਲੀ ਤਾਂ ਗੱਲ ਇਹ ਵਾ ਅਗਲੇ ਦੇ ਸਾਡੇ ਨਾਲ ਵੱਜਦਾ ਸ਼ੋਰ ਆਪਣਾ ਤੁਹਾਡੇ ਹੀ ਉੱਥੇ ਦਾ ਕੰਮ ਹੀ ਉਮਰ ਚੱਕ ਪੱਗਾਂ ਪਾਉਣ ਲੱਗ ਪਿਆ ਸਿਰ ਤੇ, ਉਹਦੇ ਪੱਗ ਨਹੀਂ ਆਈ। ਉਹ ਸ਼ੁਗਲਨ ਅਕਬਾ ਤੇਰੀ ਪੱਗ ਨਹੀਂ, ਉਹਦਾ ਕਿ ਮੇਰੀ ਮਾਂ ਨੂੰ ਕੀ ਪਤਾ ਮੈਂ ਇਸ ਨੇਜ਼ਾਬਾਜ਼ੀ ਕਰਨੀ। ਆਪ ਉਹਨੇ ਵੀ ਠੀਕ ਕੀਤਾ ਉਮਰ ਸ਼ੁਗਲ ਵੀ ਬਣ ਗਿਆ, ਉਹਦਾ ਕਿ ਮੇਰੀ ਮਾਂ ਨੂੰ ਕੋਈ ਨਹੀਂ ਪਤਾ ਬਸ ਨੇਜ਼ਾਬਾਜ਼ੀ ਕਰਨੀ ਤੁਹਾਡੀਆਂ ਨੂੰ ਪਤਾ ਹੈ। ਬੜੀ ਫਲਸਫੇ ਦੀ ਇਹ ਵਾ ਘਰੋਂ ਉਸਤਾਦ ਕੋਲ ਸਿੱਖ ਕੇ ਬੰਦਾ ਟੁਰਦਾ ਨਾ। ਜਾਂ ਉਹਦੇ ਮੁਤਾਬਕ ਕੁੱਲੇ ਛੁੱਲੇ ਜਿਹੜੇ ਅਸੀਂ ਅੱਗੇ ਸਾਦੀਆਂ ਬੰਦੇ ਹੁਣ ਕੁੱਲਿਆਂ ਦਾ ਰਿਵਾਜ਼ ਚੱਲ ਗਿਆ, ਕੁੱਲੇ ਪੂਰੇ ਹੋਣ ਰਬੜ ਛਬੜ ਪਾਏ ਤੋਂ ਬਿਨਾਂ ਤੇ ਖਲੋਂਦੀ ਨਹੀਂ। ਤੇ ਕੁਝ ਬੰਦਿਆਂ ਨੇ ਜਾਂਚ ਵੀ ਹੁੰਦੀ ਹੈ ਪੱਗ ਖਲਵਾਣੇ ਦੀ, ਕਈ ਗੁੱਟੀਆਂ ਮਾਰ ਕੇ ਤੇ ਆਂਜ ਕਰਕੇ ਆਪ ਵੀ ਸੱਟਦੇ ਨੇ। ਕੱਸਿਆ ਸਵਾਲ ਮੈਂ ਹੀ ਜ਼ਿਆਦਾ ਕੀਤਾ ਸੀ ਕਿ ਜਿਹੜੇ ਤੁਹਾਡਾ ਨਜ਼ਰੀਆ ਕਿਰਾਏ ਦੇ ਸਵਾਰ ਜਿਹੜੇ ਨੇ ਇਹਨਾਂ ਦੇ ਇੱਕ ਮੁਹਿੰਮ ਚੱਲੀ ਹੈ ਕਿ ਤੁਸੀਂ ਸਾਰੇ ਮਾਲਕ ਹੋਣੇ ਚਾਹੀਦੇ ਨੇ। ਤੁਹਾਡੀ ਕੀ ਰਾਏ ਕਿ ਕਿਰਾਏ ਦੇ ਸਵਾਰ ਜਿਹੜੇ ਨੇ ਇਹਨਾਂ ਟ੍ਰੈਂਡ ਕਿੰਨਾ ਹੋਣਾ ਚਾਹੀਦਾ, ਕਿਸ ਤਰ੍ਹਾਂ ਤੱਕ ਇਨਵਾਲਵ ਹੋਣੇ ਚਾਹੀਦੇ? ਜਿਹੜੇ ਕਿਰਾਏ ਦੇ ਸਵਾਰ ਨੇ ਨਾ ਅਸੀਂ ਉਹਨਾਂ ਨੂੰ ਕਿਰਾਏ ਦੇ ਸਵਾਰ ਵੀ ਨਹੀਂ ਆ, ਇਸ ਵਾਸਤੇ ਸਾਡੇ ਉਹ ਭਰਾ ਨੇ ਅਸੀਂ ਉੱਥੋਂ ਬੁਲਾਉਂਦੇ ਹਾਂ। ਮੇਰੇ ਜੇ ਹਸੀਅਤ ਹੈ ਤਾਂ ਮੈਂ ਬੁਲਾ ਲੈਂਦਾ। ਮੈਂ ਨਾ ਅੱਜ ਭਰਾ ਮੇਰੇ ਬੈਠੇ ਨੇ, ਜੇ ਮੈਂ ਇੰਨੇ ਜਗ੍ਹਾ ਜੇ ਉਹਨਾਂ ਨੂੰ ਨਹੀਂ ਬੁਲਾ ਸਕਦਾ ਜੀ ਇਹਨਾਂ ਨਾਲ ਮਿਹਨਤ ਕਰਾਂ, ਇਹਨਾਂ ਨਾਲ ਪਿਆਰ ਕਰਾਂ, ਇਹ ਇੱਥੇ ਘੋੜੇ ਰੱਖਣ ਜਾਂ ਮੇਰੇ ਨਾਲ ਰਲ ਕੇ ਚਾਚੇ ਬਾਬੇ ਦਾ ਚੰਗਾ ਹੈ ਨਾ, ਹੁਣ ਮੈਂ ਘੋੜਾ ਕੋਲ ਦੇ ਬੰਦੇ ਤੈਨੂੰ ਨਾ ਦੱਸਾਂ ਮੈਂ ਘੋੜਾ ਮੇਰਾ ਹੈ ਕਿ ਬਸ਼ੀਰ ਦਾ, ਤੇ ਤੂੰ ਲਈ ਫਿਰ ਆਪਣਾ ਨਾਲ ਤੇ ਦੋਵਾਂ ਘਰਾਂ ਦਾ ਚੱਲਿਆ ਰਹੇ। ਅਸੀਂ ਸਾਰੀ ਉਮਰ ਇਹ ਚਲਾਈ ਰੱਖਿਆ। ਕਿਉਂ ਜੀ? ਕਹਿਣ ਦਾ ਮਕਸਦ ਹੈ ਕਿ ਅਗਰ ਇੱਕ ਘਰ ਦੇ 4 ਜੀ ਨਹੀਂ ਆਣ ਪੂਰੇ ਬਣਦੇ ਤੇ ਬਾਹਰੋਂ ਸਵਾਰ ਪਾਣੇ ਮਜਬੂਰੀ ਵੀ। ਉਹ ਮਜਬੂਰੀ ਹੈ। ਜਿਹੜੇ ਉੱਥੋਂ ਟੁਰਦੇ ਨਾ ਉੱਥੇ ਜਾ ਕੇ ਮੈਂ ਵੇਖਿਆ ਉਹਨਾਂ ਨੂੰ ਪੈਸੇ ਜੇ 5000 ਹੈ ਨਾ ਉਹਨਾਂ ਨੂੰ 6 ਦੇਣਾ, ਜੇ 20 ਹੈ ਤਾਂ ਉਹਨਾਂ ਨੂੰ 21 ਦੇਣਾ ਚਾਹੀਦਾ। ਉੱਥੇ ਬੜਾ ਔਖਾ ਹੈ। ਭਾਈਜਾਨ ਨੇ ਬੜੀ ਜ਼ਬਰਦਸਤ ਜ਼ਰੂਰਤ ਹੈ, ਬੜੀ ਜ਼ਬਰਦਸਤ ਗੱਲ ਭਾਈਜਾਨ ਨੇ ਕੀਤੀ ਹੈ ਕਿ ਜਿਹੜਾ ਝੰਗ ਚ ਨੋਟ ਗੜ ਸੀ ਸਵਾਰਾਂ ਦਾ ਉਹ ਤਾਜ਼ੀਦਾਰਾਂ ਦਾ, ਉੱਥੇ ਸਵਾਰ ਹੋਣਾ ਸ਼ਿਕਵਾ ਹੈ। ਅਸੀਂ ਇੰਨੇ ਅੱਛੇ ਸਵਾਰ ਹਾਂ, ਸਾਨੂੰ ਮੌਕਾ ਕਿਉਂ ਦਿੱਤਾ ਜਾਂਦਾ? ਸਾਡੇ ਵਾਸਤੇ ਇੱਕ ਰੋਜ਼ਗਾਰ ਦਾ ਜ਼ਰੀਆ ਵੀ, ਸ਼ੌਕ ਦਾ ਜ਼ਰੀਆ ਵੀ। ਤੁਸੀਂ ਹੁਣ ਹਮਦਰਦੀ ਰੱਖਦੇ ਹੋ। ਉਹ ਨਹੀਂ ਅਸੀਂ ਇਸ ਵਾਸਤੇ ਪਾ ਆਖਦੇ ਹਾਂ ਇੱਥੇ ਜੇ ਅਸੀਂ ਲੋਕਲ ਮੇਲਾ ਜਿਹੜਾ ਉਹਦੇ ਤੇ ਬੁਲਾਣਾ ਜੇ ਤੁਸੀਂ ਘੋੜੇ ਵਿੱਚ 6 ਬੱਦੇ ਨੇ 8 ਬੱਦੇ ਨੇ ਤੇ ਦੁਆਨ ਅੱਲਾ ਪਾਕ ਰੋਜ਼ੀ ਦਿੱਤੀ ਹੈ ਤੇ ਉਹਨਾਂ ਸਵਾਰੀਆਂ ਬਜਾਣੇ ਹੋਰ ਕਹਿ ਬਜਾਣੇ। ਅਸੀਂ ਤਾਂ ਐਗਰੀ ਕਰਦੇ ਹੋ ਕਿ ਇੱਕ ਮਾਲਕ ਦੇ 3 ਸਵਾਰ ਹੋ ਜਾਣ। ਅਸੀਂ ਮੈਂ ਵੀ ਦੋਵਾਂ ਘਰਾਂ ਦਾ ਨਾਲ ਸੰਗੀਆਂ ਗੱਲਾਂ ਕਰਨ ਦਾ ਖਰੀਆਂ, ਇੱਥੇ ਮਾਲਕਾਂ ਦੇ ਮੇਲਿਆਂ ਦਾ ਮੈਂ ਹੱਕਦਾਰ। ਇਸ ਵਾਸਤੇ ਜਿਹੜੇ ਗੌਰਮੈਂਟ ਦੇ ਮੇਲੇ ਨੇ ਉੱਥੇ ਨਾ ਤੂੰ ਡੱਕ ਸਕਣਾ ਨਾ ਮੈਂ ਡੱਕ, ਉੱਥੇ ਬੰਦੇ ਖੜਨ ਵੱਡਿਆਂ ਮੇਲੇ। ਜਿਹੜੇ ਲੋਕਲ ਮੇਲੇ ਨਹੀਂ ਦਿਹਾੜੀ ਦੇ ਇਹਨਾਂ ਤੇ ਨਹੀਂ ਸਾਨੂੰ ਬੁਲਾਉਣਾ। ਇਹਨਾਂ ਦੇ ਸਾਡੇ ਬੱਚੇ ਜਾਚਾਂ ਸਿੱਖਣ, ਇਹਨਾਂ ਉੱਤੇ ਅੱਗੇ ਆਉਣ। ਅਸੀਂ ਉਹਨਾਂ ਨੂੰ ਬੁਲਾ ਕੇ ਅਸੀਂ ਘੋੜੇ ਤੇ ਜਾ ਸਿਖਾਈ ਬੱਚੇ ਨੇ ਸਭ ਤੋਂ ਅੱਛੇ ਘੋੜੇ ਤੇ ਪਹਿਲੀ ਵਾਰੀ ਕਿਉਂ ਬਾਈ ਆਪਣੇ ਤੇ ਸਲਾਰ ਤੇ ਉਹ ਕੋਈ ਨਹੀਂ ਉਹਨੂੰ ਤਕਲੀਫ ਬਣੀ ਕਿਸੇ ਘੋੜੇ ਦੀ ਵੀ। ਅਸੀਂ ਆਨੇ ਜੇ ਇਹਦਾ ਮੂੰਹ ਲੱਗ ਜਾਂਦਾ ਤੂੰ ਚੜੇ ਤੇ, ਜਿਹੜਾ ਸਵਾਰ ਚੜੇ ਤੇ ਮੂੰਹ ਨਹੀਂ ਲੱਗਦਾ। ਇਹਨਾਂ ਬੱਚਿਆਂ ਨੂੰ ਥੋੜ੍ਹੇ ਜਿਹੇ ਅਸੀਂ ਬੱਚੇ ਰਹੇ ਹਾਂ, ਉਹਨਾਂ ਨੂੰ ਥੋੜ੍ਹੀ ਜਿਹੀ ਹੁਕੂਮਤ ਦੇਣੀ ਚਾਹੀਦੀ। ਹੁਕੂਮਤ ਤੋਂ ਹੱਥ ਹੌਲਾ ਕਰੀਏ ਨਾ ਤੇ ਬੱਚਿਆਂ ਨੂੰ ਜਾ ਜਾਂਦੇ। ਭਾਈਜਾਨ ਸੀਐਮ ਸਾਹਿਬ ਹੋਣ ਸਾਹਿਬ ਨੇ ਅੰਦਰ ਦੀ ਗੱਲ ਕੀਤੀ ਖੁੱਲ੍ਹ ਕੇ ਕਿ ਜਿਸ ਤਰ੍ਹਾਂ ਵਾਲੀਬਾਲ ਦਾ ਓਪਨ ਟੂਰਨਾਮੈਂਟ ਹੁੰਦਾ ਨਾ ਜਾਂ ਕੌਡੀ ਦਾ, ਬਸ ਜਿੱਥੋਂ ਮਰਜ਼ੀ ਬੰਦਾ ਬੁਲਾ ਲਓ, ਮੰਗ ਬੁਲਾ ਲਓ। ਜਿਹੜਾ ਇੰਟਰਨੈਸ਼ਨਲ ਲੈਵਲ ਤੇ ਗੇਮ ਇਹਨੂੰ ਮਰਜ਼ੀ ਪਾ ਲਓ, ਲੇਕਿਨ ਜਿਹੜੀ ਗੇਮ ਜਿਸ ਤੁਸੀਂ ਛੋਟੇ ਮੇਲੇ ਉੱਥੇ ਆਪਣੇ ਬੱਚੇ ਟ੍ਰੇਨਡ ਕੀਤੇ ਹੈ, ਤੁਹਾਡਾ ਮਕਸਦ ਹੈ ਕਿ ਬੱਚੇ ਨੇ ਮਿਹਨਤ ਕਰਕੇ ਉਹਦੇ ਮੁਕਾਬਲੇ ਇੱਕ ਸਵਾਰ ਪ੍ਰੋਫੈਸ਼ਨਲ ਬੱਚੇ ਸਿੱਖਣੀ ਸਾਲ ਠੀਕ ਹੈ। ਤੇ ਨਹੀਂ ਤਾਂ ਜਾ ਇੱਥੇ ਤੇ ਰੋਜ਼ ਵੇਖ ਰਹੇ ਨੇ ਉਹ ਬੰਦੇ ਨਾ। ਹੁਣ ਆਹ ਬੱਚਾ ਨੂਰ ਜਮਾਲ ਇਹ ਆਇਆ ਬਾਹਰੋਂ 12 ਤਰੀਕੇ ਤੋਂ ਵਾਪਸ। ਇਹ ਹੁਣ ਜੇ ਸਾਡਾ ਮੁਕਾਬਲਾ ਹੋਵੇ ਤੇ ਵੱਧ ਨਹੀਂ ਸਕਦਾ, ਜੇ ਤਾਂ ਹੋਵੇ ਤੇ ਨਾਲ ਇਹ ਵੱਧ ਸਕਦਾ। ਉਹਨਾਂ ਨਾਲ ਸ਼ੁਗਲ ਮੁਗਲ ਉਹਨਾਂ ਸਵਾਰਾਂ ਤੋਂ ਤੇ ਕਮਜ਼ੋਰੇ ਨੇ, ਉਹਨਾਂ ਤੋਂ ਅਸੀਂ ਵੀ ਨਹੀਂ ਵੱਧ ਸਕਦੇ। ਅੱਲਾ ਲੋ ਅਸੀਂ ਵਧੀਆ ਉਹਨੇ, ਅੱਲਾ ਲੋ ਅਸੀਂ ਸਾਰੀ ਉਮਰੇ ਤੇ ਵਧੀਆ ਹੁੰਦੇ ਹਾਂ। ਕੋਈ ਨਾ ਕਿਦੋਂ ਸਾਡਾ ਹਿੱਸਾ ਬਣ ਜਾ। ਸਾਡੇ ਤੋਂ ਤਕੜੇ ਨੇ ਸੰਗਾਂ ਦੇ, ਅੱਗੋਂ ਵੀ ਤੇ ਅੱਜ ਵੀ ਤੇ 100 ਸਾਲ ਤੱਕ ਵੀ ਉਹਨਾਂ ਦੀ ਇੱਕ ਰੋਜ਼ੀ ਦਾ ਜ਼ਰੀਆ ਵੀ ਹੈ। ਜੇ ਉਹਨਾਂ ਕਿੱਲੇ ਨਹੀਂ ਮੰਨਦੇ ਤੂੰ ਉਹਨਾਂ ਨੂੰ ਬੁਲਾਉਣਾ ਕਹੀਂ ਤੋਂ
ਗੱਲ ਖੁੱਲ ਕੇ ਕਰੋ ਨਾ ਵਾ ਜਿਹੜੇ ਲੋਕਲ ਮਿਲੇ ਨੇ ਇਹਨਾਂ ਦੇ ਵਿੱਚ ਕਿਰਾਏ ਦੇ ਸਵਾਰ ਨਹੀਂ ਹੋਣੇ ਚਾਹੀਦੇ। ਨਹੀਂ ਹੋਣੇ ਚਾਹੀਦੇ। ਮੈਂ ਪਹਿਲਾਂ ਪਿਆ ਨਾ ਜਿਹੜੇ ਲੋਕਲ ਸਾਡੇ ਮਿਲੇ ਨੇ ਦਿਹਾੜੀ ਦੇ ਮਿਲੇ ਨੇ ਇਹਨਾਂ ਤੇ ਸਵਾਰ ਇੱਕ ਵੀ ਨਹੀਂ ਹੋਣਾ ਚਾਹੀਦਾ। ਆਪਸ ਵਿੱਚ ਰਲ ਕੇ ਵੱਜਣ ਇੱਥੇ ਮਾਲਕ ਵੱਜਣ। ਪਰ ਸਵਾਰ ਕਿਰਾਏ ਦੇ ਆਉਣ ਦੇ ਸ਼ੌਕ ਘਰਾਂ ਦੇ ਵੀ ਘੱਟੇ ਦਾ ਕੁਝ ਥੋੜਾ ਜਿਹਾ ਨਾ ਵਿੱਚ ਹੋਰ ਵੀ ਕੰਮ ਕਰਦੇ ਉਹ ਨਾ ਕਰਨ ਤੇ ਪਏ ਹੋਣ ਕਿ ਬਈ ਕਲੱਬ ਸਾਡੇ ਅਗਾਂ ਬਣਵਾਉਂਦੇ ਨੇ। ਬਸ ਜ਼ਫਰ ਨੂੰ ਅੱਗੇ ਲੱਗਣਾ ਚਾਹੀਦਾ, ਸ਼ਬੀਰ ਅੱਗੇ ਲੱਗੇ ਹੋਏ ਹੈ ਕੀ ਹੈ ਇਹਦੀਆਂ ਵਿੱਚ ਕਰ ਜਾਂਦੇ ਨੇ, ਇਹ ਨਾ ਕਰਨ ਤੇ ਵੀ ਚੱਲਿਆ ਰਹਿੰਦਾ। ਮੈਂ ਤੁਸੀਂ ਦਿੱਤੀ ਸੀ, ਤੁਸੀਂ ਸਾਡੇ ਤਾਜ਼ੀਦਾਰ ਹੋ, ਸੀਨੀਅਰ ਹੋ, ਮੈਂ ਤਾਂ ਕਿਹਾ ਸੀ ਕਿ ਯਾਦ ਤੇ ਜਿਸ ਤਰ੍ਹਾਂ ਆਮ ਤੌਰ ਤੇ ਐਗਰੀਮੈਂਟ ਲਿਖਿਆ ਜਾਂਦਾ ਇੱਕ ਕਲੱਬ 'ਚ ਸਵਾਰ ਦੌੜਿਆ ਉਹਦੇ 'ਚ ਦੌੜੇ। ਇਹ ਵੀ ਕੀਤੀ ਕਿ ਅਸੀਂ ਮੇਲਾ ਲਵਾਇਆ ਵਾ ਆਪਣੇ ਕਲੱਬ ਦਾ ਬੰਦਾ ਦੌੜ ਸਕਦਾ। ਕਲੱਬ ਅਸਲ ਤੇ ਨਾ ਵਾ 2-4 ਟੀਮਾਂ ਹੋਣ ਤੋਂ ਕਲੱਬ ਹੁੰਦਾ। ਹੁਣ ਮੇਰੇ ਕੋਲ ਘੋੜਾ ਇੱਕ ਕਲੱਬ ਮੇਰਾ ਕਿਹੜਾ ਹੈ ਕਿਉਂ ਜੀ ਮੈਨੂੰ ਚਾਹੀਦਾ ਪਹਿਲੋਂ ਆਪਣੇ ਤਬਰੇ ਦੇ ਕੋਈ ਲੱਗਦੇ ਕੋਈ ਸੰਗੀ ਇੱਕ ਟੀਮ ਤੇ ਮੇਰੇ ਕੋਲ ਹੋਵੇ ਨਾ ਮੁਕੰਮਲ ਕੁਝ ਵੀ ਨਹੀਂ ਤੇ ਇੱਕ ਟੀਮ ਤੇ ਹੋਵੇ ਨਾ ਘਰ ਦੀ ਉਹਦੀ ਹੋਗਾ ਜੇ ਮੈਂ ਵਧਾਣੇ ਹੁਣ ਤੇ ਸਵਾਰ ਵੀ ਵਧਾ ਲਵਾਂ। ਇੱਥੇ ਮੁੰਟੇਲ ਛਿਲ ਵੀ ਹੈ ਬੰਦੇ ਤਾਰਫ ਕਰਾਣੇ ਵਾਸਤੇ ਪੈਸੇ ਅਸੀਂ ਆਨੇ ਠੀਕ ਹੈ ਇਹਨਾਂ ਦਾ ਜੇ ਹੋਰ ਕੋਈ ਵਾਹ ਨਹੀਂ ਥੋੜੇ ਇਸ ਜ਼ਰੀਏ ਲੱਗੇ ਫਿਰਨ ਨਸਣ ਨਾ। ਸਾਡੇ ਨਵੇਂ ਪੰਜਾਬੀਆਂ ਨੂੰ 10 ਰੁਪਏ ਟਿਲ ਕੇ ਨਾ ਦੇਣ ਤਿਲ ਪੈਸੇ ਨਹੀਂ ਆਉਂਦੇ ਨੇ ਆ ਜਿਹੜੇ ਹੋਰ ਨੂੰ ਵਸਾਇਲ ਨੂੰ ਇਹ ਤਿਲ ਹੁੰਦਾ ਹੋਰ ਕਿਹੜਾ ਤਿਲ। ਹੁਣ ਇਹ ਦੱਸੋ ਕਿ ਇਸ ਜਦੀਦ ਦੌਰ ਦੇ ਵਿੱਚ ਜਿਹੜੀ ਨੇਜ਼ਾਬਾਜ਼ੀ ਹੋ ਰਹੀ ਬਹੁਤ ਜ਼ਿਆਦਾ ਹੋ ਰਹੀ ਆਇਆ ਸਟਾਈਲ ਜਿਹੜਾ ਪਹਿਲੇ ਵਾਲਾ ਵੀ ਡਿਵੈਲਪ ਹੋ ਰਿਹਾ ਜੋ ਘੱਟ ਹੋ ਰਿਹਾ। ਅਸਲ ਜਿਹੜਾ ਸੁਹਾਰ ਦਾ ਅਸਲ ਸੁਹਾਰ ਦੀ ਖੂਬੀ ਨੇਜ਼ਾਬਾਜ਼ੀ 'ਚ ਕਿੱਥੋਂ ਕਿੰਝ ਠਾਣ ਲੈਣੀ ਚਾਹੀਦੀ ਹੈ। ਤੁਸੀਂ ਨੰਬਰ ਦਿੰਦੇ ਹੋ ਉਹਨੂੰ ਕਿੱਲੇ ਨੂੰ ਜ਼ਿਆਦਾ ਦਿੰਦੇ ਹੋ ਜਾਂ ਸੁਹਾਰ ਦੇ ਸਟਾਈਲ ਨੂੰ ਘੋੜੇ ਦੇ ਸਟਾਈਲ। ਜਿਹੜੀ ਨੇਜ਼ਾਬਾਜ਼ੀ ਕਦੀ ਅੱਗੇ ਹੁੰਦੀ ਹੈ ਨਾ ਉਹਦੇ ਮੁਤਾਬਕ ਹੀ ਦੁਨੀਆ ਹੋ ਗਈ ਬਾਹਲੀ ਕਮਾਦੇ 'ਚ ਬੜੀ ਗੰਨਾ ਨਹੀਂ ਪਸੰਦ ਹਾਂ ਕਿੱਲਾ ਹੁੰਦਾ ਨਾ ਪੂਰਾ ਬੇਬਾ ਮਲੋਕ ਹੋ ਗਿਆ। ਇਸ ਗੱਲੋਂ ਸਵਾਰ ਅਜੇ ਵੀ ਬਹੁਤ ਅੱਛੇ ਨੇ। ਹੁਣ ਅੱਗੇ ਨਾ ਘੋੜੇ ਵੀ ਅੱਛੇ ਨੇ ਸਵਾਰ ਵੀ ਹੁਣ ਅੱਛੇ ਨੇ ਬੇਬਾ ਹੋ ਗਿਆ। ਹੁਣ ਜਿਹੜਾ ਨਾ ਕਿੱਲੇ ਮਾਰ ਉਹ ਵਿੱਚ ਜਿਹੜਾ ਕੱਢ ਕੇ ਵੀ ਸਵਾਰ ਇਤਨਾ ਦੁਨੀਆ ਵੇਖਣ ਵਾਲੀ ਹੁੰਦੀ ਦਿਹਾੜੀ ਬਸ ਸਵਾਰ ਫਲਾਣਾ ਭਜਣਾ ਜ਼ਫਰ ਭਜਣਾ ਤੇ ਮੈਂ ਘਰ ਜਾਣਾ ਇਹਨੂੰ ਵੇਖ ਕੇ ਉਹ ਆਸਤਾ ਉਹ ਸ਼ੌਕ ਵੱਧਦਾ ਪਿਆ ਵੀ ਨਕਲ ਕਰਦੇ ਨੇ ਪਏ ਵੱਡਿਆਂ ਦੀ ਬੇਬਾਰਾ ਖਲੀਆਂ ਨੇ ਘੋੜੇ ਬਹੁਤ ਅੱਛੇ ਪਵਾਉਂਦੇ ਨੇ ਬਹੁਤ ਚੰਗੀਆਂ ਨਸਲਾਂ ਪਾ। ਅੱਗੇ ਤੇ ਇੱਕ ਘੋੜਾ ਹੁੰਦਾ ਸੀ ਸਾਰੇ ਸੱਦਾਂ ਵਾਲੇ ਇੱਕ ਘੋੜਾ ਜੀ ਇੱਕ ਮੁਰਾਲੇ ਉਹਨਾਂ ਦੀ ਨਾਂ ਹੋਣਾ ਹੋਰ ਕਿਹਦਾ ਹੋਣਾ। ਪੜਦਾ ਰਿਹਾ ਤੇ ਚੋਰੀ ਮੋਲਾਦਾਰ ਦੇ ਘੋੜੇ ਹੁੰਦੇ ਸੀ ਠੀਕ ਹੈ। ਦੋ ਘੋੜੇ ਦੁਨੀਆ ਸਾਡੀ ਮਗਲ ਖੇਡ ਹੁੰਦੀ ਸੀ ਨੂਰ ਜਮਾਲ। ਇਹ ਦੋ ਘੋੜੇ ਮਸ਼ਹੂਰ ਹੋਣ ਦੂਜੀਆਂ ਘੋੜੀਆਂ ਬੰਦਿਆਂ ਰੱਖੀਆਂ ਨੇ ਨਾ ਸੇਮੇ ਦੇ ਦੰਦੇ ਤੇ। ਦੱਸੋ ਕਿ ਇੰਟਰਨੈਸ਼ਨਲ ਨੇਜ਼ਾਬਾਜ਼ੀ ਤਲਵਾਰ ਨੇਜ਼ਾ ਯੂਜ਼ ਹੁੰਦਾ ਉਹਨੂੰ ਕੀ ਆਖਦੇ ਜੀ। ਇੰਟਰਨੈਸ਼ਨਲ ਨੇਜ਼ਾਬਾਜ਼ੀ ਜਿਹੜੀ ਹੈ ਨਾ ਅਸੀਂ ਤੇ ਚੁਰਕਣੀ ਕਰਦੇ ਹੋਨੇ ਕਿਉਂ ਜੀ ਮਲਕ ਤਾਂ ਅੱਲਾਹ ਪਾਕ ਨੂੰ ਜਦੋਂ ਨਸੀਬ ਕਰੇ ਉਹ ਹੀ ਬਾਹਰ ਅੱਗੇ ਟੀਮਾਂ ਖੜਦਾ ਤੇ ਕਰਾਂਦਾ ਉਹ ਤੋਲੇ ਵੀ ਮੇਰਾ ਨਾਮ ਆਈ ਵਿੱਚ ਟੀਮ ਵਿੱਚ। ਇੱਥੇ ਕਿਉਂ ਨਹੀਂ ਇੱਕੋ ਕਾਨੂੰਨ ਰਾਜ ਹੁੰਦਾ ਉਹ ਹੀ ਇੱਥੇ ਵੀ ਹੋਵੇ ਪਾਕਿਸਤਾਨ 'ਚ ਵੀ ਨੇਜ਼ਾ ਇੱਥੇ ਹੁਣ ਹੋ ਰਿਹਾ। ਹੁਣ ਜਿਹੜੇ ਪੀਰ ਨੇ ਨਾ ਆਪਣੇ ਸੁਲਤਾਨ ਬਾਹੂ ਵਾਲੇ ਉਹ ਬਹੁਤ ਗੇਮ ਕਰਾ ਰਹੇ ਨੇ ਬਹੁਤ ਅੱਛੀ ਗੇਮ ਕਰਾ ਰਹੇ ਨੇ ਤੇ ਅਸੂਲ ਨਾਲ ਕਰਾ ਰਹੇ ਨੇ ਤੇ ਮੋਹਣੇ ਬਾਈ ਕਿਸੇ ਦਾ ਹੱਕ ਨਹੀਂ ਮੁਕਾਬਲੇ ਨਾਲ ਜਿਹੜੇ ਬਸਵਾਰ ਅੱਗੇ ਆ ਰਹੇ ਬਹੁਤ ਚੰਗੀਆਂ ਉਹ ਗੇਮ ਕਰਾ ਰਹੇ। ਤਲਵਾਰ ਲਿਆ ਰਹੇ ਨੇ ਤਲਵਾਰ ਉਹਨੂੰ ਆਖਦੇ ਕੀ ਨੇ ਨੇਜ਼ਾਬਾਜ਼ੀ ਜਿਹੜੀ ਵੱਡੀ ਬਰਛੀ ਵੱਡੀ ਬਰਛੀ ਉਹਨੂੰ ਕਹਿੰਦੇ ਇੰਟਰਨੈਟ ਮਕਸਦ ਜਿਹੜਾ ਇੰਟਰਨੈਸ਼ਨਲ ਲੈਵਲ 'ਤੇ ਇਸਤੇਮਾਲ ਹੋ ਰਿਹਾ ਹੈ ਉਹ ਹੀ ਪਾਕਿਸਤਾਨ 'ਚ ਵੀ ਕਾਨੂੰਨ ਬਣਾ ਰਹੇ ਹੋ ਕਿ ਸਾਰੀ ਹਰ ਨੇਜ਼ਾਬਾਜ਼ੀ ਤੇ ਹੋਵੇ। ਇਹ ਪਾਕਿਸਤਾਨ 'ਚ ਜਦੋਂ ਦਾ ਬਣਿਆ ਆਈ ਨਾਲ ਹੀ ਜਿਹੜਾ ਹੁਣ ਆ ਗਿਆ ਨਾ ਗਵਰਨਮੈਂਟ ਵਿੱਚ ਤੇ ਪੀਰਾਂ ਵਿੱਚ ਹੁਣ ਤੁਹਾਡਾ ਬੱਚਾ ਆ ਜਾ ਤੇ ਉਸ ਵਿੱਚ ਜਾਣਾ ਹੀ ਜਾਣਾ ਇਹ ਨਹੀਂ ਬਸ਼ਬੀਰ ਦਾ ਤੇ ਇਜਾਜ਼ਤ ਕਹਿੰਦੇ ਕ੍ਰਿਕਟ ਟੇਪ ਬਾਲ ਆ ਗਈ ਹੈ ਨਾ ਇੱਕ ਹਾਰਡ ਬਾਲ ਹੈ ਤੁਸੀਂ ਹੁਣ ਹਾਰਡ ਬਾਲ ਪੂਰੀ ਇਸ ਗੇਮ 'ਚ ਕਦੋਂ ਲਿਆਓ ਦਿਓ ਇਹ ਸਾਡਾ ਦਿਲ ਤੇ ਵਾਇਤ ਕੀ ਆ ਜਾਏ ਕਿਉਂ ਕੋਸ਼ਿਸ਼ ਹੈ ਇਹ ਲੱਗ ਰਿਹਾ ਨੇ ਅੱਗੇ ਮੇਲਾ ਲੱਗਦਾ ਸੀ ਸਿਰਫ ਔਰ ਸਿਰਫ ਉੱਥੇ ਮੁਕਾਬਲਾ ਹੁੰਦਾ ਸੀ ਰੇਂਜਰ 'ਚ ਉੱਥੋਂ ਟੀਮ ਬਣਦੀ ਜਿਹੜੀ ਟੁਰ ਗਈ ਹੁਣ ਸੁਲਤਾਨ ਬਾਹੂ ਵਾਲੇ ਮੇਲਾ ਲਵਾਉਂਦੇ ਨੇ ਹਰ ਸਾਲ ਬਹੁਤ ਹੀ ਅੱਛਾ ਮੇਰਾ ਤਾਂ ਕਦੀ ਇਤਕੀ ਜੇ ਤੰਦਰੁਸਤ ਹੋ ਤੁਹਾਨੂੰ ਮਿਲਿਆ ਸੀ ਕਿਉਂ ਜੀ ਬਹੁਤ ਹੀ ਅੱਛਾ ਮੇਲਾ ਲਵਾਉਂਦੇ ਨੇ ਬਾਹਰੋਂ ਵੀ ਬੰਦੇ ਆਉਂਦੇ ਨੇ ਤੇ ਇੱਕ ਬੰਦਾ ਉਹ ਬੁਲਾਉਂਦੇ ਨੇ ਅੱਗੋਂ ਉੱਥੇ ਟੀਮਾਂ ਵੀ ਤੇ ਉਹ ਪਤਾ ਉਹ ਮੁਕਾਬਲੇ ਢੇਰ ਸਾਰਾ ਲੰਮਾ ਤੇ ਹੋਰ ਵੀ ਇੱਕ ਦੋ ਮੇਲੇ ਲੱਗਦੇ ਤੇ ਮਜ਼ੀਦ ਵੱਧ ਰਹੇ ਪਾਬੰਦੀ ਲਾਉਂਦੇ ਨੇ ਚਲੋ ਆਪਣੇ ਮੇਲੇ ਤੇ ਪਾਬੰਦੀ ਲਾਉਂਦੇ ਨੇ ਪਰ ਤੁਸੀਂ ਵੀ ਚਾਰੇ ਸਵਾਰ ਲੈ ਕੇ ਆਉਂਦੇ ਨੇ ਕਿਰਾਏ ਦਾ ਨਾ ਹੋਵੇ ਤੇ ਇੰਜ ਨਹੀਂ ਤੁਸੀਂ ਪਹਿਲਾ ਸਟੈਪ ਲਿਆ ਤੁਸੀਂ ਮੇਲਾ ਲਵਾਉਂਦੇ ਹੋ ਤੇ ਉਹ ਇਨਫਰਾਦੀ ਤੌਰ ਤੇ ਪਾਬੰਦੀ ਲਾਉਣ ਮੇਜ਼ਬਾਨ ਵੀ ਇਹ ਸਾਡੇ ਮੇਲੇ ਸੀ ਉਹ ਤਲਵਾਰ ਵਾਲਾ ਨੇਜ਼ਾ ਲੈ ਨੇ ਉਹ ਇੱਥੇ ਚੱਲ ਨਹੀਂ ਰਿਹਾ ਨਾ ਇਹ ਲਾਹੌਰ ਵਾਲਿਆਂ ਕਰਾਇਆ ਪ੍ਰੈਕਟਿਸ ਨਹੀਂ ਲਾਹੌਰ ਵਾਲਿਆਂ ਪਿਛਲੇ ਸਾਲ ਕਰਾਇਆ ਕੋਈ 10-12 ਟੀਮਾਂ ਦਾ 2 ਦਿਹਾੜੇ ਉਹਦੇ ਵਿੱਚ ਅਸੀਂ ਵਧੇ ਸ਼ਦੇ ਵੀ ਵਾਹ ਦੋ ਤਰ੍ਹਾਂ ਇਨਾਮ ਵੀ 4 ਲਏ ਤੇ ਉਹਨਾਂ ਆਖਿਆ ਆਪਣੀ ਟੀਮ ਲੈ ਕੇ ਪਹਿਲਾਂ ਉਹਨਾਂ ਆਖਿਆ ਇੱਕ ਬੰਦਾ ਉਹਨਾਂ ਆਖਿਆ ਅਸੀਂ ਆਪਣੀ ਬਣਾ ਕੇ ਲੈ ਗਏ ਬਿਹਤਰੀਨ ਵਿਸਾਲ ਵੀ ਸ਼ੋਰ ਲੈ ਗਿਆ ਉਹਨਾਂ ਦੇ ਨੰਬਰ ਕੰਮ ਚੱਲਣਾ ਚਾਹੀਦਾ 2 ਹਿੱਸੇ ਰਹਿਣੇ ਚਾਹੀਦੇ ਇੰਟਰਨੈਸ਼ਨਲ ਜਾਣਾ ਉਹ ਆਪਣੇ ਉਹਦੇ ਨਾਲ ਖੇਡੇ ਜਿੰਨੇ ਇੱਥੇ ਦੂਜੀ ਨੇਜ਼ਾ ਜਿਹੜਾ ਨੇਜ਼ਾਬਾਜ਼ੀ ਜਿਹੜੀ ਇਹਦੀ ਨੇਜ਼ਾ ਯੂਜ਼ ਹੁੰਦਾ
ਨਹੀਂ ਨੇਜ਼ਾ ਖਰੀਦਦੇ ਆ ਸਾਂਗ ਇਹ ਖਰੀਦਦੇ ਆ ਕਿੱਥੋਂ ਲੈਣੀ ਚਾਹੀਦੀ ਹੈ ਉਹਦੀ ਸਿਫਤ ਕੀ ਹੈ ਕਿਸ ਚੀਜ਼ ਦੀ ਬਣੀ ਹੁੰਦੀ ਹੈ ਉਹਦਾ ਪੂਰਾ ਤਾਰਫ ਕਰਾ ਦਿਓ ਵਜ਼ਾਹਤ ਕਰ ਦਿਓ ਜਿਹੜੀ ਹੁੰਦੀ ਹੈ ਤੇ ਜਿਹੜੀ ਅੱਗੇ ਅਸੀਂ ਕਦੀ ਜਿਹੜੀ ਇਹ ਲੰਬੀ ਹੁੰਦੀ ਹੈ ਅਸੀਂ ਘੋੜੇ ਉੱਤੇ ਬਹਿ ਕੇ ਜਿੱਥੇ ਲੱਕ ਵਾਲੀ ਬੰਨ੍ਹਨੇ ਆ ਨਾ ਆ ਟੁੰਗਨੇ ਆ ਇੱਥੇ ਕੱਚੀ ਦੀ ਹੈ ਇੱਥੇ ਹੱਥ ਪਾਈਦਾ ਜਿਵੇਂ ਤਾਂ ਥੱਲੇ ਧਾਰ ਕੇ ਨਾ ਇੱਥੇ ਪੂਰੀ ਕਰੀ ਦੀ ਹੈ ਹੁਣ ਬਰਛੀ ਆ ਗਈ ਛੋਟੀ ਹੁਣ ਘੋੜੇ ਦੇ ਮੁਤਾਬਕ ਤੇ ਲੈਅ ਦੇ ਮੁਤਾਬਕ ਬਣਾਉਂਦੇ ਆ ਉਹਦੇ ਚ ਕੱਚ ਮਿਹਣਾ ਹੀ ਕੋਈ ਨਾ ਉਹ ਆਪਣੀ ਲੈਅ ਨਾਲ ਜਿੱਥੇ ਮੁੱਠੀ ਤੋਂ ਪੂਰੀ ਉੱਥੇ ਆਪਣੀ ਕਰ ਹੁਣ ਕੱਚ ਮਿਹਣੇ ਦੀ ਰਹੀ ਕੋਈ ਹੁਣ ਛੋਟੀ ਤੋਂ ਛੋਟੀ ਚੱਲਦੀ ਪਿੱਛੇ ਹੋ ਗਿਆ ਬਾਂਸ ਉਹਦੇ ਅੱਗੇ ਕੀ ਲੱਗਦਾ ਹੈ ਕਿਹੜਾ ਲੋਹਾ ਲੱਗਦਾ ਲੋਹਾ ਜਿਹੜਾ ਦੇਸੀ ਹੈ ਨਾ ਉਹ ਅੱਛਾ ਹੈ, ਵਿੱਚ ਕੋਈ ਲਾਂਦੇ ਨਾ ਜਿਹੜੀਆਂ ਨੇ ਪਿੱਤਲ ਜੀ ਤੇ ਸੋਹਣੀ ਕਰਨੇ ਵਾਸਤੇ ਦੇਸੀ ਲੋਹੇ ਦੀ ਅੱਛੀ ਪ੍ਰੋਫੈਸ਼ਨਲ ਉਹ ਇਸਤੇਮਾਲ ਉਹਦੇ ਲੋਹੇ ਦੀ ਵੀ ਠੀਕ ਹੈ ਅੱਛਾ ਲੋਹਾ ਬੇਹਤਰੀਨ ਉਹ ਇੱਥੇ ਪਈਆਂ ਨਾ ਉਹ ਨੇ ਉਹ ਜਿਹੜੀਆਂ ਤੋਂ ਲਾਂਦੇ ਨੇ ਉਹਦੇ ਨਾਲ ਜਿਹੜਾ ਨਿਰਾ ਲੋਹੇ ਦੀ ਨਹੀਂ ਉਹ ਵੀ ਸੋਹਣੀ ਪਾਂਚ ਛਾਂ ਚਾਲ ਪੈਣ ਚੰਨ ਚਾਲ ਲੈਂਦੇ ਨੇ ਤੇ ਉਹ ਅੱਗੋਂ ਬਣਾਉਣ ਵਾਲੇ ਦਾ ਤਰੀਕਾ ਹੈ ਨਾ ਮਨ ਸੋਹਣੀ ਕੁਝ ਅੱਗੇ ਉਹ ਵੀ ਜ਼ਮਾਨਾ ਜਿੱਤੇ ਆਪਣੇ ਲਵਾਰਾ ਕੋਈ ਬਣਾਉਂਦੇ ਨੇ ਤੇ ਉਹ ਵੀ ਕਿੱਲਾ ਉਹ ਵੀ ਪੱਟ ਜਾਂਦੀ ਹੈ ਕਿੱਲਾ ਤੂੰ ਤੇ ਮੈਂ ਇੱਥੇ ਹੁਣ ਤਿੱਲੇ ਨਾਲ ਸੁੰਬਾਂ ਦਾ ਕਿੱਲਾ ਹੁਣ ਨਹੀਂ ਪੱਟਦੀ ਪਰ ਜਿਹੜੀਆਂ ਬਣਦੀਆਂ ਨੇ ਸ਼ਰੀਫ ਦੀਆਂ ਫੈਸਲਾਬਾਦ ਕੌੜੇ ਦੀਆਂ ਕਾਠੀਆਂ ਸਾਡਾ ਜਿਹੜਾ ਠੱਠ ਮੱਟ ਉਹ ਉਹਦੇ ਨਾਲ ਬਿਹਤਰੀਨ ਸਾਂਝੀਆਂ ਨੇ ਵਧੀਆ ਕੀ ਪੈਗਾਮ ਆਪਣਾ ਦੇਣਾ ਚਾਹੋ ਜਿਹੜੇ ਤੁਹਾਡੇ ਪੰਜਾਬ ਦੇ ਸਾਡੇ ਬੰਦੇ ਰਹਿਣ ਵਾਲੇ ਨੇ ਜਿਹੜੇ ਟਿਕਟਾਕਾਂ ਵੇਖਦੇ ਨੇ ਜਾਂ ਜਿਹੜੇ ਨਾ ਨੇਜ਼ਾਬਾਜ਼ੀ ਦੂਰ ਨੇ ਉਹਨਾਂ ਵਾਸਤੇ ਕੋਈ ਪੈਗਾਮ ਕਿ ਅਗਰ ਉਹ ਇਸ ਪਾਸੇ ਆਉਣ ਵੇਖਣ ਦੀ ਹੱਦ ਤੱਕ ਵੀ ਉਮਰ ਮੈਂ ਕਿਹਾ ਉਮਰ ਹੀ ਹੁਣ ਫਾਲਤੂ ਹੈ ਸਨ ਸੁਣ ਤੇ ਉਹ ਤੇ ਆਣੀ ਜੇ ਕੋਈ ਨਾ ਅੱਲਾਹ ਪਾਕ ਦੀ ਰਹਿਮਤ ਹੈ ਚੱਲਦਾ ਪਿਆ ਸੀ ਤੇ ਸਾਰਿਆਂ ਦੀ ਤਾਬਿਆਦਾਰ ਜਿਹੜਾ ਵੇਖਣ ਨਹੀਂ ਆਉਂਦਾ ਸਾਨੂੰ ਲੱਗਦਾ ਜੇ ਵੇਖਣ ਜਾਂਦਾ ਹੈ ਸਾਨੂੰ ਤੇ ਚੰਬਲ ਚੜਦਾ ਕਿਉਂ ਜੀ ਅਸੀਂ ਤੇ ਇਹਨਾਂ ਸਾਰਿਆਂ ਕੋਲ ਘੋੜੇ ਆਉਣ ਇਹਨਾਂ ਨੂੰ ਸਾਂਭਣ ਦੂਜੀ ਰੁਝਣੀ ਤੇ ਰੁਝੇ ਤੋਂ ਬਚੇ ਰਹਿਣ ਆਪਣਾ ਸ਼ੁਗਲ ਵੀ ਕਰਨ ਜ਼ਿਮੀਂਦਾਰਾਂ ਦਾ ਖੇਲ ਹੈ ਆਪਣੇ ਪੱਠੇ ਕੱਢਣ ਪਾਣ ਮੱਝੀ ਵੀ ਘੋੜੇ ਵੀ ਤੇ ਸ਼ੁਗਲ ਵੀ ਤੇ ਰੌਣਕ ਬਣੀ ਰਵੇ ਤੇ ਲੱਗਦੇ ਆਉਣ ਤੇ ਵੇਖਣ ਤੇ ਬਜਾਣ ਤੇ ਬਾਦਾਂ ਵਾਸਤੇ ਕੋਈ ਪੈਗਾਮ ਜੀ ਸਾਰਿਆਂ ਵਾਸਤੇ ਉਹ ਬੜਾ ਇਹਦਾ ਬਾਦਾ ਵਾਸਤੇ ਪੈਗਾਮ ਇਹ ਵਾ ਵੱਡੀਆਂ ਰੌਲੇ ਤੇ ਗਰੁੱਪ ਨਹੀਂ ਜਿਹੜੇ ਨਹੀਂ ਹੋਣੇ ਚਾਹੀਦੇ ਕਿਉਂ ਜੀ ਆਪਣਾ ਆਪਣਾ ਸ਼ੌਕ ਹੈ ਜਿੱਥੇ ਕੋਈ ਬੁਲਾਉਂਦਾ ਉੱਥੇ ਜਾਓ ਜਿੱਥੇ ਨਹੀਂ ਬੁਲਾਉਂਦਾ ਉੱਥੇ ਨਾ ਜਾਓ ਇੱਥੇ ਸਾਡੇ ਬਣੇ ਹਨ ਦੋ ਗਰੁੱਪ ਅਸੀਂ ਉਹ ਵਿੱਚ ਆ ਜਾਣਾ ਨਾ ਬਣੇ ਅਸੀਂ ਇਹਨੇ ਇਹ ਨਹੀਂ ਹੋਣਾ ਚਾਹੀਦਾ ਕਿਉਂ ਜੀ ਮੇਰਾ ਜ਼ਫਰ ਲਵਾਉਂਦਾ ਇਹ ਲਵਾਵੇ ਆਪਣੀ ਮਰਜ਼ੀ ਦਾ ਜਿਹਨੇ ਬੁਲਾਏ ਉਹ ਜਾਏ ਦੂਜਾ ਰੁੱਸੇ ਕਿਉਂ ਜੀ ਅਗਲਾ ਮੇਰਾ ਵੱਡਾ ਵਧਾ ਉਹਦੇ ਲੱਗੇ ਜਾਣ ਕਿਉਂ ਜੀ ਤੇ ਜਿਹੜਾ ਬੁਲਾਏ ਉਹਦੇ ਵੱਲ ਜਾਓ ਵੀ ਜਿਹੜਾ ਨਹੀਂ ਬੁਲਾਉਂਦੇ ਉਹਦੇ ਵੱਲ ਨਾ ਜਾਓ ਤੇ ਦੂਜਾ ਜਿਹੜੇ ਅਸੀਂ ਗਰੁੱਪ ਬਣਾ ਲੈਣ ਨਾ ਰੱਜ ਬਣ ਗਿਆ ਨਹੀਂ ਤੇ ਮੇਰਾ ਹੁਣ ਗੁਜਰਾਤ ਵੀ ਇੱਕ ਲੱਗਾ ਹੈ ਗਰੁੱਪਾਂ ਦਾ ਇਹਦੇ ਵਿੱਚ ਸਾਡਾ ਨੁਕਸਾਨ ਹੋ ਰਿਹਾ ਹੈ ਕੋਈ ਅੱਛੀ ਗੱਲ ਅਗਲਾ ਦਾ ਗੱਲ ਲੇਕਿਨ ਹੈ ਕਿ ਜਿਹੜੇ ਨਾ ਜਿਸਲੇ ਬਿਨ ਬੁਲਾਇਆ ਨਾ ਜਾਣ ਅਗਲੇ ਤੇ ਭਾਰ ਨਾ ਪਏ ਆਪਣੇ ਆਪਣਾ ਕੋਈ ਬੰਦਾ ਜਿਹੜਾ ਬੁਲਾਏ ਉਹਦੇ ਵੱਲ ਜਾਏ ਜਿਹੜਾ ਨਹੀਂ ਬੁਲਾਏ ਉਹਦਾ ਵੀ ਚੰਬਲ ਕਰੇ ਉਦੋਂ ਡੱਕੇ ਵੀ ਨਾ ਕਿਸੇ ਨੂੰ ਵੇਖਣ ਜਾਏ ਵੇਖੇ ਭਾਈ ਇਹਨਾਂ ਦੀ ਨਹੀਂ ਬੁਲਾਇਆ ਤੇ ਇਹਨਾਂ ਦਾ ਮੇਰਾ ਤਾਂ ਵੇਖੀਏ ਨਾ ਇਹੀ ਨਾ ਕਰ ਰੁੱਸੇ ਕਿਉਂ ਜੀ ਸਵਾਰ ਜਾਣਾ ਡਿਸਪਲਿਨ ਖਰਾਬ ਹੁੰਦਾ ਹੈ ਬਹੁਤ ਸ਼ੁਕਰੀਆ ਜੀ